बिस्मिल्लाहिर्रहमानिर्रहीम। सब दोस्तों मेरे तरफों तो मेरे नाल मौजूद ने साडे जिला सियालकोट के मशहूर शायर तनवीर अहमद तनवीर साहब ते नाल साडे मोहतरम चाचा जी अब्दुल रफीक मिंबर साहब दे वल्लों खुशामदीद। तो अज भट्ट साहब मैं एक जी ना मेरे अज महसूस होया गर्मी बड़ी सी अज, ठीक है। तो दोपहरी मैं ਐਵੇਂ ਅਚਾਨਕ ਮੇਰੀ ਕਿਸਮਤ ਮਾੜੀ ਨਿਕਲਿਆ ਤੇ ਵੇਖ ਕੇ ਬੜੀ ਹੈਰਾਨ ਵੇਖ ਕੇ ਬਹੁਤ ਘੱਟ ਦੁਨੀਆ 'ਚ ਬੰਦੇ ਜਿਹੜੇ ਨੇ ਬਾਹਰ ਨਿਕਲੇ ਨੇ ਤੇ ਇਸ ਤਰ੍ਹਾਂ ਹਵਸ ਜਿਹਾ ਤੇ ਉਹਦੇ ਬਾਰੇ ਮੇਰੇ ਦਿਲ 'ਚ ਇੱਕ ਸਵਾਲ ਆਇਆ ਕਿ ਗਰਮੀ ਜਿਹੜੀ ਹੈ ਤੁਸੀਂ ਤਾਂ ਸਾਰੀ ਗੱਲ ਮੇਰੇ ਨਾਲ ਥੋੜ੍ਹੇ ਵੱਡੇ ਹੀ ਹੋ ਸੀਨੀਅਰ ਹੋ ਤੇ ਚਾਚਾ ਜੀ ਨੇ ਤੇ ਇੱਕ ਦੁਨੀਆ ਵੇਖੀ ਜ਼ਮਾਨਾ ਵੇਖਿਆ ਤੇ ਸਵਾਲ ਮੇਰਾ ਇਹ ਵੇ ਕਿ ਅੱਜ ਦੀ ਗਰਮੀ ਦੇ ਵਿੱਚ ਤੇ ਅੱਜ ਤੋਂ ਜਿਹੜੀ ਪਹਿਲਾਂ ਅਸੀਂ ਜਦੋਂ ਨਿੱਕੇ ਹੁੰਦੇ ਹਾਂ ਉਸ ਗਰਮੀ ਦੇ ਵਿੱਚ ਕਿ ਤੁਹਾਨੂੰ ਫਰਕ ਨਜ਼ਰ ਆਉਂਦਾ ਜਾਂ ਲੋਕਾਂ ਦੇ ਉਹਦਾ ਕੀ ਅਸਰ ਹੋਇਆ? ਬੇਟਾ ਉਹ ਰੂਹ ਕਰਦਾ ਉਹ ਕਾਂ ਖਬਰ ਵਾਲੇ ਜੀ ਹੁਣ ਜਿਹੜਾ ਕਿ ਸਾਨੂੰ ਗਰਮੀ ਲੱਗੇ ਵੀ ਭੱਜ ਕੇ ਏਸੀਏ 'ਤੇ ਜਾਂਦੇ ਉਦੋਂ ਇਹੀ ਝਟਕਾ ਮੁਹਾਵਰਾ ਹੁੰਦਾ ਵੀ ਲੋਕੀ ਜਦੋਂ ਗਰਮੀ ਬਹੁਤੀ ਪੈਣੀ ਨਾ ਤਾਂ ਲੋਕਾਂ ਕੋਠਿਆਂ ਦੇ ਮੰਜੀਆਂ ਚਾਲ ਕੇ ਉਹਨਾਂ ਦੀ ਛਾਂ ਕਰ ਲੈਣ। ਇੰਜੀ ਗੱਲ ਸਹੀ ਹੋ ਗਈ, ਉਹਨਾਂ ਛਾਂ ਕਰਕੇ ਉਹਨੇ ਥੱਲੇ ਬਹਿਣਾ। ਉਹਦੇ ਨਾਲੇ ਬੇਟਾ ਪਾਣੀ ਕੋ ਨਹੀਂ ਇੰਨਾ ਇੰਨੇ ਨਜ਼ਰੀਏ ਨਹੀਂ ਹਨ। ਹੁਣ ਬੇਟਾ ਜਿਹੜਾ ਇੱਕ ਮੋਟਰ ਲੱਗੀ ਹੈ ਸਾਰੇ ਪਿੰਡ ਨੂੰ ਪਾਣੀ ਉਦੋਂ ਖੂਹਾਂ ਦੇ ਪਾਣੀ ਹੁੰਦੇ ਹਨ, ਨਹਾਉਣ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਹ ਫਿਰ ਗਰਮੀ ਦੇ ਮਾਰੇ ਜਾ ਕੇ ਕਦੇ ਨਾ ਕਦੇ ਸ਼ਾਮੇ ਖੂਹਾਂ 'ਤੇ ਆ ਜਾਣਾ ਬੱਚੇ ਲੈ ਕੇ ਜਾਂ ਕੋਠਿਆਂ ਦੇ ਮੰਜੀਆਂ ਟਾਇਰ ਦੀਆਂ ਕਰਕੇ ਆਂਦੇ ਤੇ ਕਰਕੇ ਉਹ ਡਾਹ ਕੇ ਹੇਠਾਂ ਮੰਜੀ ਕੇ ਐਡੀ ਵੀ ਹਵਾ ਪਈ ਲੱਗੇ ਐਡੀ ਹਵਾ ਪਈ ਲੱਗੀ। ਉਹ ਤੇ ਬੈਨ ਨਹੀਂ ਆਪਣਾ ਅਸਰ ਗੁਜ਼ਾਰਾ ਕਰਦੀਆਂ। ਹੁਣ ਤੇ ਬੇਟਾ ਉਹ ਖਬਰ ਨਹੀਂ ਉਹ ਲੋਕ ਨੇ। ਜੀ ਜੀ ਤੇ ਮੈਂ ਵੇਖੋ ਆਪਣੀ ਹੋਸ਼ ਦੇ ਵਿੱਚ ਚਾਚਾ ਜੀ ਵੇਂਦਾ ਰਿਹਾ ਵਾਂ ਕਿ ਮਸੀਤੇ ਆ ਗਏ ਹੀ ਨਹਾਉਂਦੇ ਹੁੰਦੇ, ਠੀਕ ਹੈ। ਉਹ ਸਾਰੀ ਉਹਦੀ ਇਹ ਜੇ ਨਾ ਕਿ ਪਾਣੀ ਘੱਟ ਜਿਹੜੀ ਤੁਸੀਂ ਤੇ ਗੱਲ ਕਰਦੇ ਹੋ ਤੇ ਬੜ ਸਾਹਿਬ ਨਲਕਾ ਵੀ ਕਿਤੇ ਕਿਸੇ ਦੇ ਘਰ ਲੱਗਾ ਹੁੰਦਾ ਸੀ ਤੇ ਪਾਣੀ ਪੂਰਾ ਜਾਂਦਾ ਜਿਵੇਂ ਉਹਨਾਂ ਨੇ ਮੈਂ ਪਹਿਲਾਂ ਅੱਜ ਕੱਲ੍ਹ ਅਜੇ ਛੱਪੜ ਜਿਹੇ ਸੁੱਕ ਗਏ ਹੁੰਦੇ ਹਨ, ਇਹਨਾਂ ਵਿੱਚ ਤਰੇੜਾਂ ਪੈ ਜਾਂਦੀਆਂ ਵਿੱਚ ਫਿਰ ਕਈਆਂ ਬੱਚੇ ਨੇ ਵੜ ਕੇ ਵਿੱਚ ਉਹ ਤਰੇੜਾਂ ਦੇ ਵਿੱਚ ਮੱਛੀਆਂ ਪੀਆਂ ਫੜਨੀਆਂ ਫਿਰ ਗਲੀਆਂ ਵਿੱਚ ਪਾਣੀ ਸੁੱਕ ਜਾਂਦਾ। ਉਹ ਮਿੱਟੀ ਉਹਦੇ ਵਿੱਚੋਂ ਕੱਢ ਲੈਂਦੇ ਆ ਤੂੜੀ ਪਾ ਕੇ। ਅੱਜ ਕੱਲ੍ਹ ਸਾਰੇ ਕੰਮ ਕਰਨੇ ਉਹ ਠੰਡੇ ਬੜੇ ਹੁਣ ਕੱਚੇ ਕੋਠੇ ਹੋਣੇ ਲਿੰਬ ਬੜੇ ਉਹ ਵੀ ਗਰਮੀ ਦਾ ਕਿ ਤੋੜ ਸਾਡੇ ਉਹਨਾਂ ਇਹ ਪੱਕੇ ਹੁਣ ਕੋਠੇ ਨੇ ਹਰ ਪਾਸੋਂ ਗਰਮੀ ਬੜੇ ਤਪਸ਼ ਬੜੀ ਇਹਦਾ ਦਰਿਆ ਗਰਮੀ ਦਾ ਇਹ ਜਿਹੜੇ ਮਕਾਨ ਪੱਕੇ ਨੇ ਉਹਨੂੰ ਪੱਕੇ ਲੋਕ ਵੀ ਨੇਕ ਹਨ ਤੇ ਕੋਠੇ ਵੀ ਨੇਕ ਹਨ। ਨਹੀਂ ਤੇ ਤੁਹਾਨੂੰ ਲੱਗਦਾ ਨਹੀਂ ਇਹ ਚਾਚਾ ਜੀ ਕਿ ਅੱਜ ਦੀ ਜਿਹੜੀ ਗਰਮੀ ਹੈ ਉਹ ਬੰਦਿਆਂ ਦੇ ਵਿੱਚ ਵੀ ਵੜ ਗਈ, ਕੋਈ ਕਿਸੇ ਦਾ ਪੱਛ ਨਹੀਂ ਸਹਿੰਦਾ ਕਿ ਇੰਨੀ ਜਿਹੀ ਗੱਲ ਵੀ ਹੁੰਦੀ ਤੇ ਇਹਨੂੰ ਮਰਨ ਬਿਲਕੁਲ ਤੂੰ ਬੜੀ ਸੋਹਣੀ ਗੱਲ ਕੀਤੀ। ਉਦੋਂ ਵਾਕਈ ਬਰਦਾਸ਼ਤ ਸੀ ਆਪ ਗਰਮੀ ਹੋਣੀ ਨਾ ਲੋਕਾਂ ਨੇ ਬੱਚਿਆਂ ਨੇ ਕੀ ਕਰਨਾ ਪਾਣੀ ਲੈ ਕੇ ਨਾ ਛੱਤ ਤੇ ਚੜ ਜਾਣਾ ਜਾਂ ਕਿ ਜਿਹੜਾ ਮੁਸਾਫਰ ਹੈ ਜਾਂ ਕੋਈ ਗਲੀ 'ਚ ਲੰਘਦਾ ਜਾਂਦਾ ਨਾ ਉਹਦੇ ਉੱਤੇ ਪਾਣੀ ਸੁੱਟਣਾ ਤੇ ਉਹ ਖਿਆਲ ਇਹ ਹੁੰਦਾ ਹੈ ਕਿ ਪਾਣੀ ਸੁੱਟਾਂਗੇ ਤੇ ਫਿਰ ਬਾਰਿਸ਼ ਆਏਗੀ ਤੇ ਮੀਂਹ ਬਾਰਿਸ਼ ਪੈਣੀ ਠੰਡ ਹੋ ਜਾਣੀ ਖਾਣੀਆਂ ਆਖਣਾ ਕਿ ਜਿੰਨੀ ਗਾਲਾਂ ਕੱਢੇ ਉਨੀ ਬਹੁਤੀ ਬਹੁਤੀ ਬਾਰਿਸ਼ ਹੋਏਗੀ। ਤੇ ਉਹ ਕੋਈ ਲੋਕ ਬਰਦਾਸ਼ਤ ਕਰ ਸੁਣ ਕੇ ਹੱਸ ਕੇ ਟੁਰ ਜਾਂਦੇ ਆ ਕਿ ਬਈ ਇਹਨਾਂ ਸ਼ਰਾਰਤ ਕੀਤੀ। ਕੋਈ ਬਾਬੇ ਜਿਹੜੇ ਉਹਨਾਂ ਕੱਪੜੇ ਵੇਖਣੇ ਗਿੱਲੇ ਹੋ ਗਏ ਨੇ ਇਸੇ ਤਰ੍ਹਾਂ ਤੇ ਉਹਨਾਂ ਨੇ ਫਿਰ ਗਾਲਾਂ ਕੱਢਣੀਆਂ ਤੇ ਲੋਕਾਂ ਨੇ ਸੁਣਨੀਆਂ ਖੁਸ਼ ਹੋਣਾ ਅੱਗੋਂ ਹੱਸਣਾ ਕਿ ਬਈ ਇਹ ਜਿਹੜਾ ਨਾ ਹੁਣ ਜਿੰਨੀਆਂ ਬਹੁਤੀਆਂ ਗਾਲਾਂ ਨੇ ਬੱਚਿਆਂ ਨੂੰ ਮੁੰਡਿਆਂ ਨੂੰ ਪਿੱਤ ਪੈ ਜਾਣੀ ਪਿੱਤ ਹੋਣੀ ਫਿਰ ਬੱਦਲ ਪੈਣਾ ਬੱਚਾ ਨਾਨਾ ਨੇ ਬੜਿਆ ਖੁਸ਼ ਹੋਣਾ। ਉਹ ਕੀ ਗਾਉਂਦੇ ਨਾਲ ਕੀ ਹਾਂ ਕਾਲੀਆਂ ਇੱਟਾਂ ਕਾਲੇ ਰੋਡ ਬੱਦਲ ਬਖਾਦੇ ਜ਼ੋਰ ਜ਼ੋਰ ਤੇ ਪਿੱਤ ਮਾਰਨਾ ਨਾ ਜਿਵੇਂ ਮਾਵਾਂ ਨੇ ਵੀ ਆਖਣਾ ਜਾਣਿਆਂ ਨੂੰ ਨਹਾਓ ਵੇ ਪਿੱਤ ਮਾਰ ਜਾਏ ਪਿੱਤ ਮਾਰ ਤੇ ਉਹ ਮਤਲਬ ਜਿਹੜੇ ਸਾਡੀਆਂ ਮਾਵਾਂ ਮੁੰਡੇਰੀਆਂ ਨੇ ਉਹ ਵੀ ਬੱਦਲ 'ਚ ਖਲੋ ਜਾਂਦੀਆਂ ਹਨ ਤੇ ਠੰਡ ਪੈਂਦੀ ਇੰਜੀ ਗੱਲ। ਹੁਣ ਤਾਂ ਪੁੱਤਰ ਨੂੰ ਵੇਖਿਆ ਠੰਡ ਨਹੀਂ ਪੈਂਦੀ ਠੰਡ ਪੈ ਜਾਂਦੀ। ਵੇਖੋ ਗੱਲਾਂ ਗੱਲ ਵੇਖੋ ਤੇ ਉਹ ਬਹੁਤਾ ਹੋਣਾ ਇੱਕ ਮੁਹੱਬਤ ਜਾਂ ਇੰਨਾ ਕੁ ਖਰਾਬ ਹੋ ਗਿਆ ਜ਼ਮਾਨਾ ਇੰਨਾ ਕੁ ਬਦਲ ਗਿਆ ਕਿ ਜਿਹਦੇ ਵਿੱਚ ਸਬਰ ਨਹੀਂ ਉਦੋਂ ਲੋਕ ਸਬਰ ਵਾਲੇ ਹਨ ਉਹਨੂੰ ਮਮਤਾ ਨਹੀਂ ਗਈ ਉਹ ਮਮਤਾ ਨਹੀਂ ਗਈ। ਜੀ ਜੀ ਜੀ
ਹੋਰ ਅੱਲਾ ਇਹਨਾਂ ਨੂੰ ਖੁਸ਼ ਰੱਖੇ, ਨਸੀਬ ਆਪਣਾ ਆਪਣਾ। ਉਹ ਲੋਕਾਂ ਦੀ ਬਰਾਤ ਉਸ ਤਰ੍ਹਾਂ ਦੀ, ਇਹਨਾਂ ਲੋਕਾਂ ਦੀ ਬਰਾਤ ਨਹੀਂ ਇਸ ਤਰ੍ਹਾਂ। ਉਹ ਹੁਣ ਕੋਈ ਆਖਣ ਗਰਮੀ ਲੱਗਦੇ ਪੱਖਾ ਲਾ ਲੈਂਦੇ ਨੇ ਯਾਰ, ਕੂਲਰ ਉਹ ਲਾ ਲੈਂਦੇ ਨੇ, ਪਾਣੀ ਪਾ ਕੇ ਚੱਲ, ਫਿਰ ਏਸੀ ਲੱਗ ਜਾਂਦੇ ਨੇ। ਤੇ ਬਹੁਤਾ ਆਖਣਾ ਮਾਂ ਮੈਨੂੰ ਗਰਮੀ ਲੱਗਦੀ, ਉਹਨਾਂ ਉਧਰਿਆ ਜਾ ਟੈਂਟ ਕਰਾ ਜਾ ਕੇ, ਹੈ ਕਿੱਡੇ ਕਿੱਡੇ ਵਾਲ ਨੇ, ਤੈਨੂੰ ਠੰਡ ਪਵੇ, ਠੰਡ ਦਹੀਂ ਪਾ ਕੇ ਨਹਾਣਾ, ਦਹੀਂ ਪਾ ਕੇ ਨਹਾਣਾ, ਲੱਸੀ ਨਾਲ ਨਹਾਣਾ ਨਹੀਂ। ਹੁਣ ਜਿਹੜਾ ਗਰਮੀ ਲੱਗੇ ਲੋਕੀ ਨਹਿਰ ਚੜ ਜਾਂਦੇ ਆ। ਲੋਕਾਂ ਨੇ ਲਾਇਆ ਕੀ ਉਹਨੂੰ ਆਂਦੇ ਨੇ ਇੱਥੇ ਬੱਚੇ ਬਣਾ ਕੇ। ਆਹੋ ਹਾਂਜੀ ਹਾਂਜੀ, ਉਹ ਸਵਿਮਿੰਗ ਪੂਲ ਸਵਿਮਿੰਗ ਪੂਲ ਬਣਾਏ, ਉਹ ਲੈਂਦੇ ਪੈਸੇ ਨੇ, ਉਹ ਲੋਕਾਂ ਪੈਸੇ ਦੇ ਕੇ ਵੀ ਲੋਕੀ। ਤੇ ਉਹ ਹੌਦੀਆਂ ਚ ਲੋਕ ਉਹਦੇ ਚ ਤੇ ਕੀ ਫਰਕ ਹੈ? ਛੱਪੜਾਂ ਦੀ ਨਹਾਉਂਦੇ ਹੁੰਦੇ ਹਾਂ ਇਹਦੇ ਚ ਤਾਜ਼ਾ ਪਾਣੀ ਉਸੇ ਟਾਈਮ ਨਿਕਲਦਾ ਟਿਊਬਵੈਲ ਚ, ਤੇ ਲੋਕ ਨਹਾਉਂਦੇ ਨੇ। ਤੇ ਉਹ ਉੱਥੇ ਸਵਿਮਿੰਗ ਪੂਲ ਚ ਤੇ ਪਾਣੀ ਸਾਰੇ ਜਣੇ ਵਿੱਚ ਹੀ ਉਹ ਪਤਾ ਨਹੀਂ ਕੀ ਕੁਝ ਕਰੀ ਜਾਣਾ, ਗੰਦਾ ਪਾਣੀ ਕਾਈ ਉਹ ਛੱਪੜਾਂ ਦੀ ਚਾਚਾ ਜੀ ਨੇ ਗੱਲ ਕੀਤੀ ਤੇ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਆਪਣਾ ਜ਼ਾਤੀ, ਕਿ ਗਰਮੀਆਂ ਦੇ ਹਾੜ ਜੇੜ ਦੇ ਗਰਮੀਆਂ ਹੋਣ ਤੇ ਇੱਥੇ ਜਿਹੜਾ ਸਾਡੇ ਪਿੰਡ ਦੇ ਵਿੱਚ ਜਿਹੜਾ ਨਾ ਦਰਬਾਰ ਇੱਕ ਬਾਬਾ ਜੱਸਾ, ਤੇ ਉੱਥੇ ਬੜਾ ਵੱਡਾ ਪਤਾ ਛੱਪੜ ਹੁੰਦਾ ਸੀ। ਹੁਣ ਤੇ ਖੈਰ ਬੜਾ ਵੱਡਾ ਛੱਪੜ, ਬੜਾ ਵੱਡਾ ਛੱਪੜ ਹੁੰਦਾ ਸੀ। ਗਰਮੀਆਂ ਦੇ ਦਿਨ ਹੋਣ ਤੇ ਜਿਵੇਂ ਮੈਂ ਨਿਕਲਿਆ ਬਾਹਰ ਤੇ ਮੈਂ ਚਲੋ ਜਾ ਕੇ ਛੱਪੜੇ ਨਹਾਈਦਾ ਸਾਰੇ ਆ ਕੇ ਬੱਚੇ ਨਹਾਉਂਦੇ ਹੁੰਦੇ, ਮੈਂ ਵੀ ਜਿਹੜਾ ਨਾ ਉਹ ਨਹਾਉਣਾ ਸਬਰ ਸਾਹਿਬ ਉੱਥੇ ਆ ਗਿਆ ਕੱਲਾ ਇੱਕੋ ਹੀ ਚਰਿੰਦ ਫਿਰੰਦ ਆਲੇ ਦੁਆਲੇ ਕੋਈ ਨਹੀਂ, ਤੇ ਮੈਂ ਨਹਾਉਣ ਵਾਸਤੇ ਵਿੱਚ ਵੜ ਗਿਆ, ਬੜਾ ਸ਼ੌਕ ਨਾਲ ਛੱਪੜ 'ਚ ਨਹਾਉਣ ਦਾ। ਉਹ ਨਹਾਉਂਦਾ ਛੱਪੜ 'ਚ ਮੈਂ ਨਹਾਉਂਦਾ ਨਾ ਉਹ ਇੱਕ ਪਤਾ ਬੀਬੀਆਂ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਉਹ ਮਿੱਟੀ ਕੱਢ ਕੇ ਵਿੱਚ ਉਹਦੇ ਉਹ ਕੋਠੇ ਛੋਟੇ ਜਿਵੇਂ ਤੁਸੀਂ ਅੱਗੇ ਗੱਲ ਕਰਦੇ ਲਿਪਦੀਆਂ ਹੁੰਦੀਆਂ ਉਹ ਡੂੰਘੇ ਹੋ ਜਾਂਦੇ ਨੇ। ਉਹ ਇੱਕ ਥਾਂ ਤੋਂ ਨਾ ਮਿੱਟੀ ਕੱਢ ਕੱਢ ਟੋਇਆ ਪਿਆ। ਘੱਟ ਹੋਇਆ ਪਿਆ। ਮੈਂ ਬੱਚਾ ਅੱਜ ਤਕਰੀਬਨ ਕੋਈ 35-40 ਸਾਲ ਪਹਿਲੇ ਦੀ ਗੱਲ ਹੈ। ਉਹ ਮੈਂ ਹੁਣ ਟੋਏ ਦੇ ਵਿੱਚ ਮੇਰੇ ਜਿਹੜੇ ਮੈਂ ਡਿੱਗ ਪਿਆ। ਹੁਣ ਕੋਈ ਜਿਹੜਾ ਨਾ ਮੈਨੂੰ ਤਾਰੀ ਮੈਨੂੰ ਨਹੀਂ ਅੱਜ ਵੀ ਨਹੀਂ ਆਉਂਦੀ, ਅੱਜ ਵੀ ਮੈਂ ਪਾਣੀ ਦਾ ਬੜਾ ਡਰਨਾ, ਸਿਰਫ ਉਸ ਵਜ੍ਹਾ ਕਿਉਂਕਿ ਬੜਾ ਅਸਰ ਰੱਖਦੀ ਹੈ ਫਿਰ ਇਹ ਚੀਜ਼ ਜਿਹੜਾ ਜ਼ਹਿਨ 'ਤੇ। ਉਹ ਮੈਂ ਬੜੀਆਂ ਨਹੀਂ ਲੱਗਦਾ ਤੁਸੀਂ ਪਾਣੀ ਦੇ ਨੇੜੇ ਨਹੀਂ ਜਾਂਦੇ ਨਾ। ਐਸੀ ਨਹੀਂ ਗੱਲ, ਮੈਂ ਅੱਜ ਹੁਣ ਵੀ ਨਹਾ ਕੇ ਆਇਆ। ਉਹ ਜਿਹੜਾ ਨਾ ਮੈਂ ਮੇਰੇ ਹੁਣ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ, ਮੈਂ ਬੜੇ ਹੱਥ ਪੈਰ ਮਾਰ ਰਿਹਾ। ਯਕੀਨ ਕਰੋ ਕਹਿੰਦੇ ਨਾ ਕਿ ਮੌਤ ਸਾਹਮਣੇ ਨਜ਼ਰ ਆ ਜਾਣੀ। ਉਸ ਦਿਨ ਮੈਂ WhatsApp ਵੇਖਿਆ ਕਿ ਮੈਨੂੰ ਮੌਤ ਸਾਹਮਣੇ ਨਜ਼ਰ ਆ ਰਹੀ ਹੈ, ਲੇਕਿਨ ਅੱਲਾ ਜਿੰਨਾ ਨਸੀਬ ਕਰੇ ਕਿ ਮੇਰੇ ਦੋਸਤ ਹੁੰਦੇ ਹਨ ਦੁਨੀਆ 'ਚ ਨੇ, ਜੇ ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਸ਼ਦਾਬ ਸਾਹਿਬ ਉਹਨਾਂ ਦਾ ਸਾਹਮਣੇ ਖੂਹ ਹੁੰਦਾ ਹੈ। ਉਹ ਖੂਹ ਡੇਰਾ ਜਿਹੜਾ ਤਾਂ ਉਹਨਾਂ ਨੇ ਵੇਖਿਆ ਮੈਨੂੰ ਨਾ, ਤੇ ਉਹ ਲੇਕਿਨ ਉਹ ਆਇਆ ਨਹੀਂ ਜਨਾ। ਲੇਕਿਨ ਖੁਦਾ ਦੀ ਕਰਨੀ ਐਸੀ ਹੋਈ ਕਿ ਜ਼ਿੰਦਗੀ ਬਚਣੀ। ਉਹ ਮੇਰਾ ਮਾਰਦਿਆਂ ਪੈਰ ਜਿਹੜਾ ਨਾ ਉਹ ਟੋਏ ਦੇ ਨੁੱਕਰ ਦੇ ਉੱਤੇ ਲੱਗ ਹੀ ਗਿਆ, ਤੇ ਮੈਂ ਬਚ ਕੇ ਤੇ ਮੈਂ ਬਾਹਰ ਨਿਕਲਿਆ। ਉਸ ਤੋਂ ਬਾਅਦ ਮੈਂ ਅੱਜ ਤੱਕ ਮੈਂ ਕਿਸੇ ਨਹਿਰੇ ਜਾਂ ਛਪੜੇ ਨਹਾਉਣਾ ਤੇ ਨਹੀਂ ਗਿਆ। ਔਰ ਮੈਂ ਆਪਣੇ ਦੋਸਤ ਨੂੰ ਆ ਕੇ ਪੁੱਛਿਆ, ਯਾਰ ਮੈਂ ਡੁੱਬਣ ਡਿਆ, ਤੂੰ ਆਇਆ ਕਰ? ਮੈਂ ਤਾਂ ਸਮਝਦਾ ਤੂੰ ਮਜ਼ਾਕ ਕਰਨ ਡਿਆ। ਮੈਂ ਤੇਰੇ ਮਜ਼ਾਕ ਮੇਰੀ ਤੇ ਜਾਨ ਨਹੀਂ ਕਿਤੇ। ਇਹ ਇਸ ਤਰ੍ਹਾਂ ਦੇ ਵਾਕਿਆ ਭੁਲੇਖੇ ਨੇ ਹੋ ਜਾਂਦੇ। ਹਾਂਜੀ ਇੰਜੀ ਭੱਟ ਸਾਹਿਬ, ਜਿਸ ਤਰ੍ਹਾਂ ਉਹ ਪਿੱਤ ਮਾਰਨ ਵਾਸਤੇ ਬਾਰਿਸ਼ ਵੀ ਹੋਏ ਤੇ ਗਲੀਆਂ 'ਚ ਵੀ ਪਾਣੀ ਫਿਰ ਬੜੇ ਤੇਜ਼ ਚੱਲਦਾ ਹੈ, ਡੱਡੂ ਨਿਕਲਨੇ, ਰੰਗ ਬਣਨਗੇ, ਆਵਾਜ਼ਾਂ ਕੱਢਣੀਆਂ ਉਹਨਾਂ। ਬਿਲਕੁਲ। ਉਹ ਨਾ ਮੈਂ ਵੀ ਨਿਕਲਿਆ ਨਹਾਉਣ ਤੋਂ, ਜਿਵੇਂ ਤੁਸੀਂ ਆਪਣਾ ਤਜਰਬਾ ਦੱਸਿਆ, ਤੇ ਉਹ ਨਾ ਜਾਂਦੇ ਆ ਥੱਲੇ ਪਾਣੀ ਗਲੀ ਦੇ ਵਿੱਚ। ਹਾਂਜੀ। ਤੇ ਉਹ ਗਲਾਸ ਨਹੀਂ ਹੁੰਦੇ ਸ਼ੀਸ਼ੇ ਵਾਲੇ, ਜੀ ਜੀ, ਇਹ ਕਿਸੇ ਨੇ ਮਤਲਬ ਟੁੱਟ ਗਿਆ ਤੇ ਉੱਥੇ ਹੀ ਇੰਜ ਸੁੱਟ ਛੜਿਆ ਨਾਲੀ ਦੇ ਵਿੱਚ ਹੀ। ਉਹ ਮੇਰਾ ਨਾ ਉੱਤੇ ਅਸੀਂ ਛਾਲਾ ਮਾਰੀਏ ਤੇ ਉੱਥੇ ਮਾਰੀ ਉੱਤੇ ਛਾਲ, ਤੇ ਉਹ ਨਾ ਉਹ ਐਸਾ ਫਿਰਿਆ ਤੇ ਉਸੇ ਟਾਈਮ ਮੈਨੂੰ ਪਤਾ ਨਾ ਲੱਗਾ, ਲੇਕਿਨ ਥੱਲਿਓਂ ਜਦੋਂ ਲਾਲ ਹੋ ਗਿਆ ਨਾ ਪਾਣੀ ਥੱਲੇ ਤਾਂ ਨੂੰ ਆਇਆ, ਤੇ ਉਹ ਫੇਰ ਮੈਨੂੰ ਜਿਹੜਾ ਨਾ ਪਤਾ ਲੱਗਾ। ਤੇ ਉਹ ਮੈਂ ਵੇਖਿਆ ਕਿ ਉਹ ਮੇਰਾ ਤੇ ਪੈਰ ਜਿਹੜਾ ਇਹ ਵੇਖੋ ਅਜੇ ਵੀ ਹੈ ਜਿਹੜਾ ਨੂੰ ਨਿਸ਼ਾਨ, ਤੇ ਉਹ ਇਹ ਵੇ ਕਿ ਨਹੀਂ ਫਿਰ ਇੱਧਰ ਤੇ ਵੇ ਹੈ ਸਪੈਰ ਤੁਸੀਂ ਆਖੇ ਇਹ ਵੇਖੋ ਇਹ ਜਿਹੜਾ ਇੱਥੇ ਪੈ ਉਹ ਫਿਰ ਗਿਆ। ਇਹ ਤਾਂ ਕਾਫੀ ਫਿਰਿਆ ਹੈ ਬਾਬਾ। ਹਾਂ ਉਹ ਵਾਹ ਤੁਹਾਨੂੰ ਦੱਸੋ, ਸ਼ੀਸ਼ੇ ਦੇ ਗਲਾਸ ਦੇ ਉੱਤੇ ਟੁੱਟੇ ਦੇ ਉੱਤੇ ਛਾਲ ਮਾਰੀ ਜਾਏ ਤੂੰ ਕਿੰਨਾ ਜਿਹੜਾ ਉਹ ਫਿਰ ਬੜੀ ਤੇ ਇਲਾਜ ਲੂਜ ਕੁਝ ਵੀ ਨਹੀਂ ਹੁੰਦਾ, ਸਾਹ ਸੂਹ ਤੇ ਲਾ ਦਿੱਤੀ ਤੇ ਪੱਟੀ ਬੰਨ ਛੜੀ ਤੇ ਉਹ ਕੁਝ ਵੀ ਨਾ ਇਸੇ ਤਰ੍ਹਾਂ ਹੀ ਕਰ ਮਤਲਬ ਆਰਾਮ ਆ ਵੀ ਜਾਂਦਾ। ਨਾਲੇ ਉਹਨੂੰ ਮੇਰਾ ਮਤਲਬ ਹੈ ਕਿ ਪਤਾ ਕੀ ਗੱਲ ਹੋਣਾ, ਜਿਹੜੇ ਕੱਪੜਾ ਨਿਕਲੇ ਆ ਇਹ ਗਰਮੀ ਨਾਲ ਗਰਮ ਬਹੁਤ ਹੈ। ਉਹਨੂੰ ਖੱਦਰ ਹੁੰਦਾ ਸੀ ਤਾਣੀਆਂ ਦਾ ਬੁਣਿਆ, ਉਹ ਹੁੰਦਾ ਸੀ ਮੋਟਾ, ਉਹ ਜਿਹਦੇ ਕਰ ਭੇਜ ਕੇ ਭੇਜਣ ਦੇ ਹੋ ਜਾਂਦਾ ਉਹ ਹੋ ਜਾਂਦਾ ਠੰਡਾ। ਉਹ ਸਾਡੇ ਵਾਸਤੇ ਉਹ ਏਸੀ ਬਣ ਜਾਂਦਾ। ਬਿਲਕੁਲ ਇਹ ਗੱਲ ਉਹ ਨਾ ਉਹ ਠੰਡਾ ਜਦੋਂ ਹੋ ਜਾਣਾ ਫਿਰ ਸਾਨੂੰ ਕੋਈ ਪਰਵਾਹ ਨਾ ਹੋਣੀ। ਹੁਣ ਜਿਹੜਾ ਮੁੜ ਕੇ ਨਾ ਕੱਪੜੇ ਭੇਜਣੇ ਬੰਦਾ ਪਸੀਨੇ ਪਾ ਉਹ ਮਰ ਗਿਆ, ਫਲਾਣ ਹੋ ਗਿਆ। ਨਹੀਂ ਤੇ ਆਹ ਤੇ ਚਾਚਾ ਜੀ ਤੁਹਾਨੂੰ ਇੱਕ ਆਪਣੀ ਗੱਲ ਸੁਣਾਈਏ, ਤੁਹਾਨੀ ਆਪਣੀ ਕੋ ਬਚਪਨ ਸੁਣਾਓ, ਨਹਾਉਂਦਿਆਂ ਦੀ ਕੋਈ ਨਹਾਉਂਦਿਆਂ ਦੀ ਕਿ ਪਿੱਤ ਮਾਰਦੇ ਦੀ ਕੋਈ ਮੱਛੀਆਂ ਫੜਦਿਆਂ ਦੀ ਕੋਈ ਪਾਣੀ ਸੁਣਾਓ ਵੀ ਜਿਹੜਾ ਤੁਹਾਨੂੰ ਅੱਜ ਵੀ ਵੇਖੋ ਇਹ ਮੈਨੂੰ ਇਹ ਜਿਹੜਾ ਮੈਂ ਵਾਕਿਆ ਸੁਣਾਇਆ
ਮੈਨੂੰ ਤਾਂ ਯਾਦ ਭੁੱਲ ਨਹੀਂ ਸਕਦਾ ਜਿੰਨਾ ਚਿਰ ਮੈਂ ਜਿਉਂਦਾ ਮੈਂ ਬਸ ਬੇਟਾ ਮੇਰੇ ਕੋਲ ਝੂਠ ਹੀ ਮਰਵਾਣਾ ਨਹੀਂ ਨਹੀਂ ਇਹਦਾ ਮਤਲਬ ਅਸੀਂ ਝੂਠ ਮਾਰਿਆ ਨਹੀਂ ਇਤਨਾ ਤੁਹਾਨੂੰ ਯਾਦਦਾਸ਼ਤ ਹੈ ਨਾ ਤੇ ਮੇਰੀ ਯਾਦਦਾਸ਼ਤ ਚ ਬੇਟਾ ਕੋਈ ਅੱਛਾ ਚਲੋ ਕੋਈ ਨਹੀਂ ਅੱਲਾ ਖੈਰ ਕਰੇ ਤੁਸੀਂ ਵੇਖੋ ਉਹਨੇ ਨਾਂਦੇ ਨੇ ਛਪਰੇ ਤੇ ਸਾਡੀਆਂ ਇੱਥੇ ਥੋੜੀਆਂ ਤੇ ਇੰਨੀ ਮਿੱਟੀ ਜੰਮ ਜਾਂਦੀ ਹੁੰਦੀ ਹਾਂ ਨਾ ਕੇ ਹਾਂਜੀ। ਤੇ ਉਹਨੂੰ ਬੇਟਾ ਗੱਲ ਇਹ ਦੇ ਕੇ ਕੋਈ ਵਾਕਿਆ ਹੋਣਾ ਬੇਟਾ ਪਰ ਉਹ ਨਹੀਂ ਯਾਦ ਹੁੰਦੀ ਸਾਰਿਆਂ ਦੇ ਨੇ ਰਲ ਕੇ ਨਹਾਣਾ ਤੇ ਉੱਤੇ ਉਹ ਬੇਟਾ ਕਿੰਨੇ ਗਾਰੇ ਮਾਰਨੇ ਤੇ ਮੇਰੀ ਮਿਟਾਈ ਚੁੰਮੇ ਮਾਰਨੇ ਚੁੰਮੇ ਮਾਰਨੇ ਲੱਗੇ ਉਹ ਉੱਥੇ ਨਿਕਲਣਾ ਜਾ ਕੇ ਨਿਕਲਣਾ ਜਿਹੜਾ ਲੰਮੀ ਦੂਰ ਜਾ ਕੇ ਨਿਕਲਦਾ ਇਹ ਜੀ ਗੱਲ ਹੈ, ਬੜੇ ਮਾਹੌਲ ਹੁੰਦੇ ਹਨ ਉਦੋਂ ਲੈਣਾ ਹੁਣ ਤੇ ਵੇਖੋ ਨਾ ਹੁਣ ਅੱਜ ਦੀ ਨੌਜਵਾਨ ਨਸਲ ਵੇਖੋ ਉਹ ਚੀਜ਼ਾਂ ਇਹ ਦੇਖੋ ਸਾਡੇ ਬਾਕੀ ਅਸੀਂ ਭਾਈ ਗੱਲਾਂ ਕਰਨੇ ਆ ਨਾ ਅੱਜ ਜਿਨ੍ਹਾਂ ਬੱਚਿਆਂ ਨੇ ਜਾਂ ਉਸ ਤਰ੍ਹਾਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਸੁਣਨੀਆਂ ਨਹੀਂ ਜਾਂ ਸ਼ਹਿਰਾਂ ਦੇ ਲੋਕਾਂ ਨੂੰ ਉਹਨਾਂ ਨੇ ਇਹ ਕਿਹੜੀ ਦੁਨੀਆ ਦੀ ਗੱਲਾਂ ਕਰਦੇ ਨੇ ਮੈਂ WhatsApp ਇਹ ਗੱਲ ਕਰ ਲਗਾ ਕਿ ਸਾਡੇ ਬਜ਼ੁਰਗ ਹਨ ਜੋ ਗੱਲਾਂ ਸਾਨੂੰ ਸੁਣਾਉਂਦੇ ਹੁੰਦੇ ਹਨ ਕਿ ਅਸੀਂ ਅੱਜ ਕਰਦੇ ਹੁੰਦੇ ਹਾਂ ਤੇ ਇਹ ਖੇਡਣਾ ਕਰਨਾ ਤੇ ਇਹ ਅੱਜ ਸਾਰੀ ਰਾਤ ਤੇ ਟੈਨਸ਼ਨ ਹੀ ਕੋਈ ਨਹੀਂ ਹੁੰਦੀ ਤੇ ਇਹ ਕਹਿੰਦੇ ਯਾਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਲੇਕਿਨ ਹੁਣ ਆ ਕੇ ਵੇਖੋ ਨਾ ਜਿਹੜੀਆਂ ਅਸੀਂ ਖੇਡਾਂ ਖੇਡਦੇ ਰਹੇ ਹਾਂ ਜੋ ਅਸੀਂ ਕਰਦੇ ਰਹੇ ਹਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਇਹ ਅੱਜ ਹੁਣ ਇਹ ਦੌਰ ਦੀ ਜਿਹੜੀ ਨੌਜਵਾਨ ਨਸਲ ਜਿੱਥੇ ਕੋਈ 2-4 ਜਿਹੜੇ ਨਾ ਖਲੋਤੇ ਹੋਣ ਨਾ ਮੁੰਡੇ ਇਕੱਠੇ ਹੋ ਕੇ ਤੇ ਦੁਆ ਹੀ ਮੰਗਦੇ ਯਾਰ ਅੱਲਾ ਖੈਰ ਦੀ ਖਬਰ ਹੀ ਆਏ ਆ ਗਈ ਖਬਰ ਠੀਕ ਉਹਨੂੰ ਮਮਤਾ ਹੁੰਦੀਆਂ ਹਨ ਇੱਕ ਦੂਜੇ ਨੂੰ ਹੁਣ ਕਿ ਹਲ ਜਾਈਏ ਤਾਂ ਨਾ ਆ ਜੇ ਚਾਹ ਪੀਣ ਉਹਨੇ ਇੱਕ ਦੂਜੇ ਜਿੰਨਾ ਦੇ ਪਰਦਾ ਲਾ ਕੇ ਸੌਣਾ ਨਹੀਂ ਚੈਨ ਨਹੀਂ ਹੁੰਦਾ ਰਹਿੰਦੇ ਰਹੇ ਸਾਡੇ ਬਜ਼ੁਰਗ ਅੱਲਾ ਜੰਨਤ ਸਿਕਰ ਵਾਲਦ ਸਾਹਿਬ ਮੇਰੇ ਹਨ ਰੋਜ਼ਾਨਾ ਹੀ ਕੋਈ ਨਾ ਕੋਈ ਦੋਨਾਂ ਦਾ ਦੋਸਤ ਐਸੇ ਤੁਹਾਡੇ ਹਰ ਵਡੇਰਾ ਆ ਕੇ ਬਹਿ ਜਾਂਦੇ ਜਾਂ ਉਹ ਮਿਲਣ ਟੁਰ ਕੇ ਨੇ ਅੱਜ ਮੈਂ ਜਾ ਰਿਹਾ ਲੇਕਿਨ ਉਹ ਚੀਜ਼ਾਂ ਹੁਣ ਹੈ ਨਹੀਂ ਜਿੱਦਾਂ ਹੁਣ ਵਕਤ ਹੀ ਨਹੀਂ ਹੋ ਰਿਹਾ ਤੇ ਨਾਜ਼ਰੀਨ ਹੁਣ ਸਾਡੇ ਕੋਲ ਕਿਉਂਕਿ ਮੌਜੂਦ ਨੇ ਸਾਡੇ ਤਨਵੀਰ ਅਹਿਮਦ ਤਨਵੀਰ ਸਾਹਿਬ ਮਸ਼ਹੂਰ ਸ਼ਾਇਰ ਵੀ ਨੇ ਅਲਹਮਦੁਲਿਲਾ ਤੇ ਮੌਕੇ ਦਾ ਫਾਇਦਾ ਚੁੱਕਦੇ ਹਾਂ ਇਹਨਾਂ ਨੂੰ ਅਸੀਂ ਜਿਹੜਾ ਨਾ ਗੁਜ਼ਾਰਿਸ਼ ਕਰਾਂਗੇ ਕੋਈ ਨਾ ਕੋਈ ਐਸੀ ਆਖਰ ਤੇ ਸਾਨੂੰ ਸੁਣਾਓ ਕਿ ਉਹਦੇ ਹਵਾਲੇ ਨਾਲ ਕੋਈ ਅਗਰ ਤੁਹਾਡੇ ਜ਼ਿਹਨ 'ਚ ਆ ਰਹੀ ਹੈ ਤੇ ਬਿਸਮਿਲ੍ਲਾ ਨਹੀਂ ਮੇਰੇ ਜ਼ਿਹਨ 'ਚ ਫਿਲਹਾਲ ਜਿਹੜਾ ਨਾ ਆ ਤੇ ਰਹੀ ਹੈ ਲੇਕਿਨ ਉਹ ਮੈਨੂੰ ਜ਼ੁਬਾਨੀ ਹੁਣ ਯਾਦ ਨਹੀਂ ਲੇਕਿਨ ਉਹ ਹੈ ਇਹਦੇ ਮੁਤਾਬਕ ਹੀ ਕਿ ਜਿਹੜਾ ਨਾ ਅਗਰ ਇੱਕ ਦੋ ਗੁਜ਼ਾਰਿਸ਼ ਅਗਰ ਇੱਕ ਦੋ ਵੀ ਸ਼ੇਰ ਤੁਹਾਨੂੰ ਯਾਦ ਹੋਏ ਤੇ ਕਿਉਂਕਿ ਨਾਜ਼ਰੀਨ ਨਾਲ ਅਸੀਂ ਗੱਲ ਕਰ ਬੈਠੇ ਅੱਛਾ ਚਲੋ ਜੀ ਜੋ ਮੈਨੂੰ ਅਗਰ ਕਿਲ ਭੁੱਲ ਗਿਆ ਤੇ ਉਹ ਮਾਫ ਕਰਿਓ ਕਿਉਂਕਿ ਇਹਦਾ ਜ਼ਾਹਰ ਸ਼ਾਇਰੀ ਦਾ ਨੈਕਸਟ ਹੀ ਇਨਸ਼ਾਅੱਲਾ ਕਰ ਲਾਂਗੇ ਤਰਮੀਮ ਕਰਕੇ ਉਹ ਇਹ ਹੀ ਕਿ ਲੱਸੀ ਮੱਖਣ ਪੇੜੇ ਮੁੱਕ ਗਏ ਲੱਸੀ ਮੱਖਣ ਪੇੜੇ ਮੁੱਕ ਗਏ ਰਾਂਝੇ ਹੀਰਾਂ ਖੇੜੇ ਮੁੱਕ ਗਏ ਤੇ ਦੁਨੀਆ ਉੱਤੇ ਜਿਹੜੀ ਤੁਸੀਂ ਗੱਲ ਕਰ ਦੁਨੀਆ ਉੱਤੇ ਰਹਿ ਗਏ ਦੁੱਖੜੇ ਕੀ ਬਾਤ ਚੰਗੇ ਰਹਿ ਗਏ ਜਿਹੜੇ ਮੁੱਕ ਗਏ ਤੇ ਘਰ ਵਿੱਚ ਕੰਧਾਂ ਮਾਰ ਕੇ ਬੈਠੇ ਘਰ ਵਿੱਚ ਕੰਧਾਂ ਮਾਰ ਕੇ ਬੈਠੇ ਘਰ ਵਿੱਚ ਖੁੱਲੇ ਵਿਹੜੇ ਮੁੱਕ ਗਏ ਘਰ ਵਿੱਚ ਖੁੱਲੇ ਵਿਹੜੇ ਮੁੱਕ ਗਏ ਤੇ ਫੀਸ ਮਾਨਾ ਤੇ ਨਿੱਕੇ ਨਿੱਕੇ ਘਰ ਰਹਿ ਗਏ ਨੇ ਹੁਣ ਨੇ ਤੇ ਖੁੱਲੇ ਘਰ ਹੁੰਦੇ ਹਨ ਤੇ ਫਿਰ ਜਦੋਂ ਵੱਡੀਆਂ ਪੈ ਗਈਆਂ ਘਰ 'ਚ ਕੰਧਾਂ ਵੱਜ ਗਈਆਂ ਤੇ ਉਹ ਫਿਰ ਹੁਣ ਮਤਲਬ ਜ਼ਾਹਰ ਖੁੱਲੇ ਵਿਹੜੇ ਹੁੰਦੇ ਉਹ ਅੱਗੇ ਹਾਂ ਪਿਸ਼ਾਬ ਪੜਨਾ ਤੇ ਬੰਨੇ ਨੱਸਣਾ ਹੁਣ ਵਕਤ ਹੋ ਗਿਆ ਘਰ ਨੱਸੀ ਦਾ ਘਰ ਕੀ ਬਾਤ ਹੈ ਬੜੀ ਪਤਾ ਨਹੀਂ ਚਾਚੇ ਨਾਲ ਗੱਲ ਕੀਤੀ ਹੁਣ ਘਰ ਨਾ ਫਿਰ ਇੱਕ ਵਕਤ ਦਾ ਕਿ ਬਾਹਰ ਨੂੰ ਦੌੜ ਲਾਏਗੀ ਹੁਣ ਬਾਹਰ ਹੋਈ ਤਾਂ ਘਰ ਨੂੰ ਦੌੜ ਲਾਏਗੀ ਕੀ ਕਹਿੰਦੇ ਇੰਜੀ ਗੱਲ ਇਹਦੇ ਨਾਲ ਹੀ ਨਾਲ ਦੇ ਬਰਕਤ ਵੀ ਸਾਡੀ ਇੰਨੀ ਕਿ ਰਹਿ ਗਈ ਹੈ ਨਾ ਹਾਂ ਇੰਜੀ ਗੱਲ ਆ ਬਿਲਕੁਲ ਇੰਜੀ ਗੱਲ ਜਦੋਂ ਘਰਾਂ ਦੇ ਹਾਂ ਸਭ ਕੁਝ ਕਰਨਾ ਤੇ ਫਿਰ ਸਭ ਕੁਝ ਕਰਨਾ ਤੇ ਫਿਰ ਚਲੋ ਅੱਲਾਹ ਤਾਲਾ ਇਜ਼ਾਦ ਖੈਰੀਅਤ ਰੱਖੇ ਨਾਜ਼ਰੀਨ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਇਨਸ਼ਾਅੱਲਾਹ ਤਾਲਾ ਨੈਕਸਟ ਟਾਈਮ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ ਤਬ ਤੱਕ ਲਈ ਸਾਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ ਸਾਡਾ ਪਿੰਡ ਪੈਂਦਾਬਾਦ ਇਸ਼ਕ ਨੂੰ ਦਿਲ ਚੋਂ ਮਾਰ ਮੁਕਾਇਆ ਇਸ਼ਕ ਨੂੰ ਦਿਲ ਚੋਂ ਮਾਰ ਮੁਕਾਇਆ ਸਾਰੇ ਝਗੜੇ ਝੇੜੇ ਮੁੱਕ ਗਏ ਸਾਰੇ ਜਦੋਂ ਕੱਢ ਜਿਹੜਿਆ ਤੇ ਹੁਣ ਮਤਲਬ ਹੁਣ ਕਿਸੇ ਨੂੰ ਪਿਆਰ ਮੁਹੱਬਤ ਰਿਹਾ ਹੀ ਨਹੀਂ ਗਿਆ ਤੇ ਉਹ ਜਿਹੜੀਆਂ ਗੱਲਾਂ ਹੁਣ ਰਹੀਆਂ ਹੀ ਨਹੀਂ ਤੇ ਮੁਕਾ ਛੜੀਆਂ ਚਲੋ ਜੀ ਬੜੀ ਮਿਹਰਬਾਨੀ ਜੀ ਸਲਾਮਤ ਰਹੋ ਜੀ ਬਹੁਤ ਖੁਸ਼